ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ, ਕਿਉਂਕਿ ਜੋ ਮਾਈਗ੍ਰੈਂਟਸ ਯੂਐਸਏ ਨੂੰ ਆ ਰਹੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਨਾਲ ਤੇਜ਼ੀ ਹੋਈ ਹੈਗੀ ਆ। ਜੋ ਕੋਸਟਾ ਰੀਕਾ ਦੇ ਪ੍ਰੈਜ਼ੀਡੈਂਟ ਰੋਦਰੀਗੋ ਸ਼ਾਵੇਜ਼ ਆ, ਉਹਨਾਂ ਨੇ ਕਿਹਾ ਵੀ ਇਸ ਕੌਨਵੇ ਦੇ ਵਿੱਚ ਜੋ ਬਹੁਤ ਵੱਡੀ ਗਿਣਤੀ 'ਚ ਲੋਕ ਯੂਐਸਏ ਬਾਰਡਰ ਕ੍ਰਾਸ ਕਰਨ ਦੇ ਲਈ ਆ ਰਹੇ ਆ ਇਲੀਗਲੀ, ਉਹਨਾਂ 'ਚ ਬਹੁਤ ਸਾਰੇ ਵੈਨਜ਼ੂਏਲਾ ਤੋਂ, ਇਕਵਾਡੋਰ ਤੋਂ, ਚਾਈਨਾ, ਕੋਲੰਬੀਆ, ਹੇਤੀ, ਯੇਮਨ, ਬੰਗਲਾਦੇਸ਼, ਇੰਡੀਆ ਤੋਂ ਲੋਕ ਹੈਗੇ ਆ। ਅਕੋਰਡਿੰਗ ਟੂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ, ਜਿਹੜੀ IOM ਆ, ਉਹਨਾਂ ਨੇ ਕਿਹਾ ਵੀ 84,490 ਲੋਕ ਕੋਸਟਾ ਰੀਕਾ ਦੇ ਥਰੂ ਸਦਰਨ ਬਾਰਡਰ ਦੇ ਰਾਹੀਂ ਇਕੱਲੇ ਅਗਸਤ ਮਹੀਨੇ ਦੇ ਵਿੱਚ ਐਂਟਰ ਹੋਏ ਆ, ਜੋ ਕਿ 55% ਹਾਈ ਆ ਪਿਛਲੇ ਸਾਲ ਨਾਲੋਂ। ਅਥਾਰਟੀਜ਼ ਦੇ ਮੁਤਾਬਕ 2,48,901 ਲੋਕ ਜੰਗਲ ਦੇ ਵਿੱਚ ਹੀ ਲੰਘ ਚੁੱਕੇ ਆ 2023 ਦੇ ਵਿੱਚ, ਜਿਹਦੇ ਵਿੱਚੋਂ 20% ਦੇ ਕਰੀਬ ਬੱਚੇ ਸੀਗੇ। ਜੀ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਇਸ ਵਾਰ ਰਿਕਾਰਡ ਤੋੜ ਅੱਗ ਲੱਗ ਸਕਦੀ ਆ। ਇਸ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਆ। ਤੇ ਸਦਰਨ ਕੈਲੀਫੋਰਨੀਆ ਦੀਆਂ ਘੱਟੋ ਘੱਟ 3 ਅਜਿਹੀਆਂ ਕਾਉਂਟੀਜ਼ ਨੇ ਜਿੱਥੇ ਵਾਈਲਡ ਫਾਇਰਸ ਦਾ ਖਤਰਾ ਬਹੁਤ ਜ਼ਿਆਦਾ ਆ। ਫਸਟ ਸਟਰੀਟ ਫਾਊਂਡੇਸ਼ਨ ਇੱਕ ਨਾਨ ਪ੍ਰੋਫਿਟ ਰਿਸਰਚ ਤੇ ਟੈਕਨੋਲੋਜੀ ਗਰੁੱਪ ਆ। ਉਹਨਾਂ ਨੇ ਇਹ ਕਿਆਸਰਾਈਆਂ ਲਾਈਆਂ ਆ ਵੀ ਇਸ ਸਾਲ ਵਾਈਲਡ ਫਾਇਰਸ ਜਿਹੜੀਆਂ ਕੀਆਂ ਵਧਣਗੀਆਂ, ਉਹਦੇ ਕਰਕੇ ਜਿਹੜੇ ਘੱਟੋ ਲੱਗ ਰਿਹਾ ਆ ਅਨੁਮਾਨਿਤ 17,000 ਸਟਰਕਚਰਸ, ਘਰ ਜਾਂ ਬਿਲਡਿੰਗਸ ਜਿਹੜੀਆਂ ਆ ਉਹ ਤਬਾਹ ਹੋ ਸਕਦੀਆਂ ਆ। ਇਹ ਆંકੜਾ 2016 ਦੇ ਵਿੱਚ 3,000 ਦੇ ਉੱਤੇ ਟਿਕਿਆ ਹੋਇਆ ਸੀਗਾ। ਕਹਿੰਦੇ ਵੀ ਜੇ 17,000 ਸਟਰਕਚਰਸ ਦੀ ਗੱਲ ਕਰੀਏ ਤਾਂ ਇਹ ਸੈਂਟਾ ਕਰੂਜ਼ ਦੇ ਸਾਈਜ਼ ਜਿੰਨਾ ਬਣ ਜਾਂਦਾ ਆ। ਇਸ ਸਾਰੇ ਕਾਸੇ ਦੇ ਵਿੱਚ ਜਿਹੜੀ ਰਿਵਰਸਾਈਡ ਕਾਉਂਟੀ ਆ, ਉਹਦੇ ਵਿੱਚ ਐਕਸਪੈਕਟਡ ਐਨੂਅਲ ਲਾਸ 1600 ਸਟਰਕਚਰ ਦਾ ਬਣਿਆ ਆ, ਜੋ ਕਿ ਕੁੱਲ ਮਿਲਾ ਕੇ $1 ਬਿਲੀਅਨ ਬਣ ਜਾਂਦਾ ਆ। ਲਾਸ ਐਂਜਲਸ ਦੇ ਵਿੱਚ 1400 ਸਟਰਕਚਰ 1.6 ਬਿਲੀਅਨ ਤੇ ਸੈਨ ਬਰਨਰਡੀਨੋ ਕਾਉਂਟੀ ਦੇ ਵਿੱਚ 800 ਸਟਰਕਚਰ ਜਿਹੜੇ ਆ $768 ਮਿਲੀਅਨ ਜਿਹੜਾ ਖਰਚਾ ਇਹ ਹੋ ਸਕਦਾ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਐਵਰੇਜ ਲਾਸ ਹਰ ਸਾਲ ਵੱਧਦਾ ਜਾ ਰਿਹਾ ਆ, ਕਲਾਈਮੇਟ ਚੇਂਜ ਕਰਕੇ ਅੱਗਾਂ ਲੱਗਣ ਦੀ ਰਫਤਾਰ ਤੇ ਉਹਨਾਂ ਦੀ ਜਿਹੜੀ ਇੰਟੈਂਸਿਟੀ ਆ ਉਹ ਵਧੂਗੀ। ਇਹਦੇ ਨਾਲ ਹਰ ਸਾਲ 25,000 ਪ੍ਰਾਪਰਟੀਜ਼ ਨੂੰ ਨੁਕਸਾਨ ਪਹੁੰਚ ਸਕਦਾ ਆ 2040 ਤੱਕ। ਇਹ ਜਿਹੜੀ ਰਿਪੋਰਟ ਨੇ ਇਹ ਵੀ ਵੇਖਿਆ ਵੀ ਜਿਹੜੇ ਅਮਰੀਕਨਸ ਆ ਉਹ ਹੁਣ ਬੜਾ ਔਖਾ ਹੋ ਰਿਹਾ ਆ ਜਿਹੜੀ ਇੰਸ਼ੋਰੈਂਸ ਆ ਉਹਨਾਂ ਦੀ ਘਰਾਂ ਦੀ ਲੈਣ ਦੇ ਲਈ। ਇਸ ਦੇ ਬਾਰੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹੈਗੇ ਆ। ਸੋ ਵਾਈਲਡ ਫਾਇਰ ਕਾਸਟ 2016 ਦੇ ਵਿੱਚ ਕੁੱਲ ਸੂਬੇ ਨੂੰ $1 ਬਿਲੀਅਨ ਤੱਕ ਪੈਂਦੀ ਸੀ ਤੇ ਹੁਣ 2021 ਤੱਕ ਵੱਧਦੀ $17 ਬਿਲੀਅਨ ਪਰ ਈਅਰ ਇਹ ਬਣ ਚੁੱਕੀ ਆ ਤੇ ਆਉਣ ਵਾਲੇ ਸਮਾਂ 'ਚ ਲਗਾਤਾਰ ਵੱਧਦੀ ਜਾਊਗੀ। ਸੋ ਵਾਈਲਡ ਫਾਇਰਸ ਮੋਰ ਫ੍ਰੀਕੁਐਂਟਲੀ ਹੋ ਰਹੀਆਂ ਨੇ, ਜ਼ਿਆਦਾ ਇਸ ਦੇ ਲਈ ਪੈਸੇ ਜਿਹੜੇ ਡਾਲਰ ਲੱਗ ਰਹੇ ਆ ਤੇ ਜ਼ਿਆਦੀਆਂ ਵੱਡੀਆਂ ਜਿਹੜੀਆਂ ਉਹ ਅੱਗਾਂ ਜਿਹੜੀਆਂ ਹੋ ਰਹੀਆਂ। ਸੋ ਇਹ ਹੁਣ ਕਾਫੀ ਖਤਰੇ ਵਾਲੀ ਸਬੱਬ ਬਣਿਆ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਟਰਕਚਰਸ ਆ, ਘਰ ਆ ਜਾਂ ਬਿਲਡਿੰਗਸ ਆ ਉਹ ਬਰਬਾਦ ਤਬਾਹ ਹੋ ਸਕਦੀ ਹੈ।